मेरा नाम कोमल है ਤੇ ਮੈਂ ਯੂਨੀਵਰਸਿਟੀ ਆਫ ਸਿਆਲਕੋਟ ਚ ਪੜ੍ਹਦੀ ਹਾਂ, ਸਟੂਡੈਂਟ ਆ ਲਾਸਟ ਸਮੈਸਟਰ ਦੀ। ਵੈਸੇ ਮੇਰੇ ਗਾਉਂ ਦਾ ਨਾਮ ਪੂਰਬ ਆ। ਉੱਥੋਂ ਦੇ ਵੀ ਬਹੁਤ ਜ਼ਿਆਦਾ ਯਾਤਰੀ ਇੱਥੇ ਆਉਂਦੇ ਆ, ਸਿੱਖ ਬਰਾਦਰੀ ਦੇ। ਤੇ ਬਹੁਤ ਅੱਛਾ ਲੱਗਿਆ ਇੱਥੇ ਆ ਕੇ, ਬਹੁਤ खुशी हुई। बहुत खूबसूरत हुकूमत ने यह मनसूबा तैयार किया हुआ, बहुत ही अच्छा था, बहुत अच्छा वेलकमिंग लगा हमें यहाँ आकर। और बहुत अच्छी चीज़ है कि हम आके दर्शन कर सकते हैं यहाँ पे, हम दोबारा ज़रूर आएंगे। अच्छा भाभी, तुसी ये दसो मत्था टेक लिया? हाँ जी, हाँ दर्शन जी। सारा हो गया? हाँ जी बिल्कुल। अच्छा, प्रसादा चखिया? हाँ जी, बहुत स्वाद था लंगर। अच्छा, अरेंजमेंट बहुत ही अच्छा था, बहुत अच्छा वेलकमिंग लगा हमें यहाँ आकर। अच्छा। और बहुत अच्छी चीज़ है कि हम आके दर्शन कर सकते हैं यहाँ पे, हम दोबारा ज़रूर अच्छा आएंगे। ਤੁਹਾਡੇ ਕੋਲ ਇੱਥੋਂ ਦੇ ਅਰੇਂਜਮੈਂਟਸ ਦਾ ਪੁੱਛਣਾ ਵਾ, ਫਿਰ ਭਾਈ ਹੋਰਾਂ ਕੋਲ ਬਾਹਰ ਦੇ ਦਾ ਪੁੱਛਾਂਗਾ। ਇੱਥੋਂ ਦੇ ਅਰੇਂਜਮੈਂਟਸ ਸਾਰੇ ਸਿਕਿਉਰਿਟੀ ਦੇ ਹਵਾਲੇ ਨਾਲ, ਦੂਜੇ ਪ੍ਰੋਟੋਕੋਲ ਦੇ ਹਵਾਲੇ ਨਾਲ ਕਿੰਜ ਲੱਗੇ? बहुत वेलकमिंग है, लोग बहुत अच्छे हैं, मिलनसार है, ऐसे लगा ही नहीं है कि हम बाहर से आए हैं और बाहर के मुल्क में आए हैं। सिक्योरिटी सेटिंग्स जो है वो ऐसा लगा ही नहीं, बहुत अच्छा लगा ही नहीं भी कहीं बाहर आए हैं। ਤੇ लंगर ਦਾ सिस्टम कैसा सी? बहुत अच्छा, लंगर हॉल भी बहुत सुंदर बना हुआ है, लंगर का सिस्टम भी बहुत अच्छा है। अच्छा, ਭਾਬੀ ਨੇ ਲੱਗਦਾ ਵੀਡੀਓਜ਼ ਵੀ ਬਣਾਈਆਂ ਹੋਣੀਆਂ ਨੇ। हाँ जी, हाँ जी। ਅੱਛਾ, ਤੇ लंगर हॉल भी बहुत अच्छा। ਤੁਸੀਂ ਇਹ ਦੱਸੋ ਕਿ ਬਾਹਰ ਸਿਕਿਉਰਿਟੀ ਦੇ ਜਿਹੜੇ ਇੰਤਜ਼ਾਮਾਤ ਸਨ ਐਂਟਰੀ ਦੇ ਟਾਈਮ ਕੈਸੇ ਸਨ? ਬਹੁਤ ਵਧੀਆ ਸੀ ਜੀ। ਅੱਛਾ। ਕੋਈ ਰੁਕਾਵਟ ਨਹੀਂ, ਕੋਈ ਕੁਛ ਨਹੀਂ। ਐਂਟਰ ਕੀਤੇ ਬਸ ਇਮੀਗ੍ਰੇਸ਼ਨ ਕਾਊਂਟਰ ਤੇ 1 ਮਿੰਟ ਵੀ ਨਹੀਂ ਲੱਗਿਆ। ਅੱਛਾ, ਤੇ ਨਾਲ ਹੀ ਅੱਗੇ ਆ ਗਏ ਅਸੀਂ। ਠੀਕ ਠੀਕ। ਬਸ ਰੈਡੀ ਸੀ, ਬੈਠੇ ਤੇ ਦਰਸ਼ਨ ਕੀਤੇ ਬਸ। ਅੱਛਾ ਅੱਛਾ। ਹਾਂਜੀ ਹਾਂਜੀ। ਤੇ ਇੱਥੇ ਆ ਕੇ ਦਰਸ਼ਨ ਕੀਤਾ, ਪ੍ਰਸ਼ਾਦਾ ਚੱਖਿਆ, ਹੋਰ ਸਾਰਾ ਵਿਜ਼ਿਟ ਕੀਤਾ? ਹਾਂਜੀ ਹਾਂਜੀ, ਵਿਜ਼ਿਟ ਕੀਤਾ। ਅੱਛਾ, ਤੇ ਪਹਿਲਾਂ ਹੀ ਉਹਨਾਂ ਨੇ ਬਰੀਫ ਕਰਤਾ ਸੀ ਬਾਹਰ ਸਾਨੂੰ ਵੀ ਕਿਤੇ ਕਿਤੇ ਕੀ ਕੁਛ ਹੈ। ਅੱਛਾ, ਤਾਂ ਅਸੀਂ ਫਿਰ ਪ੍ਰੋਬਲਮ ਨਹੀਂ ਆਈ ਕੋਈ। ਮੇਰਾ ਨਾਮ ਹੈ ਹਰਜਿੰਦਰ ਕੌਰ। ਜੀ ਆਂਟੀ ਜੀ ਕੁਝ ਕਹਿਣਾ ਚਾਹ ਰਹੇ ਨੇ? ਹਾਂਜੀ ਹਾਂਜੀ ਜੀ ਆਂਟੀ ਕੀ ਕਹਿਣਾ ਚਾਹੋਗੇ ਸਾਰੇ ਇੰਤਜ਼ਾਮਾਤ ਦੇ ਹਵਾਲੇ ਨਾਲ? ਬੜੇ ਸਾਲਾਂ ਤੋਂ ਇੱਕ ਤਮੰਨਾ ਸੀ ਕਿ ਅਸੀਂ ਗੁਰੂ ਮਹਾਰਾਜ ਦੇ ਉਸ ਸਥਾਨ ਤੇ ਜਾਈਏ ਜਿੱਥੇ ਸਾਡੇ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਜ਼ਮੀਨ ਹੈ। ਬੜੇ ਸਾਲਾਂ ਦੀ ਜਿਹੜੀ ਕਾਮਨਾ ਹੈ ਹੁਣ ਜਾ ਕੇ ਵਾਹਿਗੁਰੂ ਨੇ ਪੂਰੀ ਕੀਤੀ ਹੈ। ਇਹਦੇ ਵਿੱਚ ਪਾਕਿਸਤਾਨ ਮੁਲਕ ਨੇ ਬਹੁਤ ਜ਼ਿਆਦਾ ਅੱਛਾ ਰੋਲ ਕੀਤਾ ਹੈ। ਉਹਨਾਂ ਨੇ ਇੱਕ ਐਸਾ ਰਸਤਾ ਬਣਾਇਆ ਜਿਹਦੇ 'ਚ ਅਸੀਂ ਸਾਰੇ ਆਪਣੇ ਵਾਹਿਗੁਰੂ ਦੇ ਬਣਾਏ ਹੋਏ ਜਗ੍ਹਾ ਦੇ ਦਰਸ਼ਨ ਕਰ ਰਹੇ ਹਾਂ। ਤੇ ਇੱਥੇ ਆ ਕੇ ਜਦੋਂ ਅਸੀਂ ਦਰਸ਼ਨ ਕੀਤੇ ਇੰਜ ਲੱਗੇ ਕਿ ਸਾਡੇ ਗੁਰੂ ਨਾਨਕ ਦੇਵ ਜੀ, ਸਾਡੇ ਵਾਹਿਗੁਰੂ ਦੀ ਸ਼ਕਤੀ ਸਾਡੇ ਨਾਲ ਹੈ। ਤੇ ਸਾਨੂੰ ਇੱਥੇ ਕੀਰਤਨ ਕਰਨ ਦਾ ਵੀ ਮੌਕਾ ਮਿਲਿਆ, ਬਹੁਤ ਆਨੰਦ ਆਇਆ, ਬਹੁਤ ਅੱਛਾ ਲੱਗਿਆ। ਵਾਹਿਗੁਰੂ ਇਸੇ ਤਰ੍ਹਾਂ ਬਰਕਤਾਂ ਪਾਈ ਜਾਏ ਤੇ ਦੋਨੋਂ ਮੁਲਕਾਂ ਨੂੰ ਮਿਲ ਕੇ ਇਸ ਨੂੰ ਹੋਰ ਵਧਾਰ ਚੜਾ ਕੇ ਅੱਗੇ ਕਰਨਾ ਚਾਹੀਦਾ ਹੈ, ਜਿਸ ਨਾਲ ਕਿ ਜਿਹੜੇ ਲੋਕ ਪਾਸਪੋਰਟ ਜਿਨ੍ਹਾਂ ਕੋਲ ਨਹੀਂ ਹੈ ਲੇਕਿਨ ਉਹ ਚਾਹੁੰਦੇ ਹੈ ਕਿ ਅਸੀਂ ਦਰਸ਼ਨ ਕਰੀਏ, ਉਹਨਾਂ ਦੇ ਲਈ ਵੀ ਕੋਈ ਇਹੋ ਜਿਹਾ ਰੂਲ ਬਣਾ ਦੇਣਾ ਚਾਹੀਦਾ ਹੈ ਕਿ ਵਿਦਆਊਟ ਪਾਸਪੋਰਟ ਉਹ ਆ ਕੇ ਇਸ ਵਾਹਿਗੁਰੂ ਦਰਸ਼ਨ ਡੇਰਾ ਬਾਬਾ ਦੇ ਦਰਸ਼ਨ ਕਰਕੇ ਆਪਣੇ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਨ। ਠੀਕ ਹੈ ਜੀ, ਤੁਸੀਂ ਦੇਖ ਰਹੇ ਹੋ ਕਿ ਕਾਫੀ ਸਾਰੀ ਫੈਮਲੀਜ਼ ਦੇ ਇਹ ਮੁਤਾਲਬਾ ਵਾ, ਕਹਿੰਦੇ ਨੇ ਕਿ ਜੀ ਪਾਸਪੋਰਟ ਦੀ ਜਿਹੜੀ ਰੈਸਟ੍ਰਿਕਸ਼ਨ ਹੈ ਇਹ ਵੀ ਖਤਮ ਕੀਤੀ ਜਾਵੇ ਤੇ ਫਿਰ ਹੋਰ ਆਸਾਨੀ ਹੋ ਸਕਦੀ ਹੈ, ਜ਼ਿਆਦਾ ਤੋਂ ਜ਼ਿਆਦਾ ਲੋਕੀ ਆ ਸਕਦੇ ਨੇ, ਕਿਉਂਕਿ ਇੰਡੀਅਨ ਪੰਜਾਬ 'ਚ ਜਿਹੜੇ ਪੰਜਾਬੀ ਨੇ ਉਹ ਬਹੁਤ ਥੋੜੇ ਲੋਕੀ ਨੇ ਜਿਨ੍ਹਾਂ ਦੇ ਪਾਸਪੋਰਟ ਅਵੇਲੇਬਲ ਨੇ। ਕਾਫੀ ਸਾਰੇ ਲੋਕ ਨੇ ਜਿਹੜੇ ਅਰਜੈਂਟ ਪਾਸਪੋਰਟ ਬਣਵਾਉਂਦੇ ਨੇ। ਤੇ ਤੁਸੀਂ ਇਹ ਦੱਸੋ ਤੁਹਾਡਾ ਪਹਿਲਾਂ ਦਾ ਬਣਿਆ ਸੀ ਪਾਸਪੋਰਟ? ਹਾਂਜੀ ਹਾਂਜੀ, ਮੇਰਾ ਪਹਿਲਾਂ ਦਾ ਬਣਿਆ ਹੋਇਆ ਸੀ ਤੇ ਵਾਹਿਗੁਰੂ ਨੇ ਮੌਕਾ ਦਿੱਤਾ ਤੇ ਅਸੀਂ ਦਰਸ਼ਨ ਕੀਤੇ। ਅੱਛਾ, ਦਲਜੀਤ ਸਿੰਘ ਨਾਮ। ਅੱਛਾ, ਦਲਜੀਤ ਸਿੰਘ ਸਾਹਿਬ ਤੁਸੀਂ ਇਹ ਦੱਸੋ ਕਿ ਇੱਥੇ ਆਉਣ ਦਾ ਜਿਹੜਾ ਪਲਾਨ ਸੀ ਯਕੀਨਨ ਤੁਸੀਂ ਬਣਾਇਆ ਹੈ ਜਾਂ ਆਂਟੀ ਜੀ ਨੇ ਬਣਾਇਆ ਹੈ? ਹਾਂ ਸਾਰੇ ਆਂਟੀ ਜੀ ਨੇ ਬਣਾਇਆ। ਅੱਛਾ, ਆਂਟੀ ਜੀ ਨੇ, ਯਾਨੀ ਘਰ 'ਚ ਆਂਟੀ ਜੀ ਦੀ ਸਰਕਾਰ ਚੱਲਦੀ ਆ? ਨਹੀਂ, ਸਰਕਾਰ ਨਹੀਂ ਹੈ, ਇਕੁਅਲ ਡੈਮੋਕ੍ਰੇਸੀ ਦੇ ਵਿੱਚ ਇੱਕ ਜਿਹਨੇ ਦੇ ਡਿਕਟੇਟਰ ਨਹੀਂ ਹੈ। ਇਹ ਡੈਮੋਕ੍ਰੇਸੀ ਹੈ, ਸਾਰਿਆਂ ਦੀ ਰਾਏ ਲਿੱਤੀ ਜਾਂਦੀ ਹੈ। ਜਦੋਂ ਸਾਰੇ ਇੱਕ ਗੱਲ ਨੂੰ ਮੰਨ ਲੈਂਦੇ ਆ ਤੇ ਉਹਦੇ ਤੇ ਸਟੈਂਪ ਲੱਗ ਜਾਂਦੀ ਹੈ। ਵਾਹ ਜੀ ਵਾਹ, ਕਾਫੀ ਬਲਕਿ ਪੂਰੀ ਡੈਮੋਕ੍ਰੈਟਿਕ ਫੈਮਿਲੀ ਆ ਔਰ ਹਰ ਕਿਸੇ ਦੇ ਓਪੀਨੀਅਨ ਦੀ ਇੱਕ ਖਾਸ ਵੈਲਿਊ ਆ, ਬਿਲਕੁਲ ਇੱਕ ਰਿਸਪੈਕਟ ਆ। ਫੈਮਿਲੀ ਮੈਂਬਰਸ ਨੂੰ ਨਾਲ ਲੈ ਕੇ ਆਵਾਂਗੇ ਕਿਉਂਕਿ ਬਾਕੀ ਸਾਨੂੰ ਸਾਡੀ ਇੰਨਾ ਸਾਰੀ ਅੱਛਾ family ਲੱਗਿਆ। ਨਾਲ ਅਸੀਂ ਲੈ ਕੇ ਚਾਹੁੰਦੇ ਹਾਂ ਕਿ ਸਾਡੀ ਪੂਰੀ ਜਿੰਨੀ ਵੀ ਸਾਡਾ ਕੁਟੁੰਬ ਹੈ, ਜਿੰਨੇ ਹੀ ਸਾਡੇ ਬੱਚੇ ਹੈ, ਉਹ ਸਾਰੇ ਬੱਚੇ ਵਿਦ ਫੈਮਿਲੀ ਦੇ ਨਾਲ ਇੱਥੇ ਆਉਣ ਤੇ ਆ ਕੇ ਦਰਸ਼ਨ ਕਰਕੇ ਲਾਹਾ ਪ੍ਰਾਪਤ। ਅੱਛਾ, ਤੁਸੀਂ ਇਹ ਦੱਸੋ ਤੁਹਾਡੇ ਕੁਟੁੰਬ 'ਚ ਕਿੰਨੇ ਮੈਂਬਰ ਨੇ ਔਰ ਪਾਸਪੋਰਟ ਕਿੰਨਿਆਂ ਦੇ ਬਣੇ ਨੇ? ਮੇਰੀ ਫੈਮਿਲੀ ਦੇ ਵਿੱਚ ਸਾਰਿਆਂ ਦੇ ਪਾਸਪੋਰਟ ਬਣੇ ਹੋਏ। ਮੇਰੀਆਂ 2 ਬੇਟੀਆਂ ਤੇ ਇੱਕ ਹੈ ਮੇਰਾ ਬੇਟਾ। ਦੋਨੋਂ ਬੇਟੀ ਮੇਰੀਆਂ ਸ਼ਾਦੀ ਹੋ ਚੁੱਕੀ ਹੈ ਬੱਚਿਆਂ ਦੀ। ਅੱਗੋਂ ਉਹਨਾਂ ਦੀ ਫੈਮਿਲੀ ਦੇ ਵਿੱਚ ਵੀ ਮੇਰੇ ਅੱਗੋਂ ਦੋਤੇ ਦੋਤੀਆਂ ਵੀ ਹੈ। ਵਾਹਿਗੁਰੂ ਇਹਨਾਂ ਤੇ ਕਿਰਪਾ ਵੀ ਕਰੇਗਾ ਕਿਉਂਕਿ ਮੈਨੂੰ ਗੁਰੂ ਤੇ ਬਹੁਤ ਜ਼ਿਆਦਾ ਭਰੋਸਾ ਹੈ। ਤੇ ਅੱਗੋਂ ਮੇਰੀ ਹੈ ਡਾਟਰ ਇਨ ਲਾ ਦੇ ਉੱਥੇ ਇਹਨਾਂ ਦੇ ਮਾਇਕੇ ਦੇ ਵਿੱਚ ਵੀ ਸਾਰੇ ਬਹੁਤ
ਸਾਰੇ ਬਹੁਤ ਸਾਰਿਆਂ ਨੂੰ ਨਾਲ ਲੈ ਕੇ ਆਣਾ ਆਵਾਂਗੇ। ਚਾਹੁੰਦੇ ਹੈ ਤੇ ਹੁਣ ਬਹੁਤ ਜਲਦੀ ਸਾਨੂੰ ਦੇਖ ਕੇ ਕਿ ਹੁਣ ਅਸੀਂ ਵੀ ਚਾਹ ਚੜਿਆ ਹੋਇਆ ਸਭ ਨੂੰ ਕਿ ਅਸੀਂ ਇਕੱਠੇ ਜਾਈਏ ਫਿਰ ਦੁਬਾਰਾ ਦਰਸ਼ਨ ਕਰਕੇ ਆਈਏ। ਤੇ ਮੌਜੂਦ ਹਾਂ ਇਸ ਟਾਈਮ ਵੀ ਮੈਂ ਕਰਤਾਰਪੁਰ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ ਤੇ ਮੇਰੇ ਨਾਲ ਇਸ ਟਾਈਮ ਮੌਜੂਦ ਆ ਪਾਕਿਸਤਾਨ ਚੋਂ ਆਏ ਹੋਏ ਕੁਝ ਲੋਕ। ਯਾਨੀ ਇਹ ਕੁੜੀਆਂ ਪਾਕਿਸਤਾਨ ਚੋਂ ਆਈਆਂ ਹੋਈਆਂ ਵਾ। ਉੱਦਾਂ ਤੇ ਜਿਹੜਾ ਪੂਰੀ ਦੁਨੀਆ ਤੋਂ ਲੋਕ ਆਉਂਦੇ ਹੀ ਆ, ਉਹਨਾਂ ਨਾਲ ਤੇ ਮਿਲਵਾਈ ਦਾ ਤੇ ਇਹਨਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ। ਹਾਂਜੀ, ਕੀ ਨਾਂ ਤੁਹਾਡਾ? ਮੇਰਾ ਨਾਮ ਕੋਮਲ ਹੈ ਤੇ ਮੈਂ ਯੂਨੀਵਰਸਿਟੀ ਆਫ ਸਿਆਲਕੋਟ ਚ ਪੜ੍ਹਦੀ ਹਾਂ, ਸਟੂਡੈਂਟ ਆ ਲਾਸਟ ਸਮੈਸਟਰ ਦੀ। ਵੈਸੇ ਮੇਰੇ ਗਾਉਂ ਦਾ ਨਾਮ ਪੂਰਬ ਆ। ਉੱਥੋਂ ਦੇ ਵੀ ਬਹੁਤ ਜ਼ਿਆਦਾ ਯਾਤਰੀ ਇੱਥੇ ਆਉਂਦੇ ਆ, ਸਿੱਖ ਬਰਾਦਰੀ ਦੇ। ਤੇ ਬਹੁਤ ਅੱਛਾ ਲੱਗਿਆ ਇੱਥੇ ਆ ਕੇ, ਬਹੁਤ ਖੁਸ਼ੀ ਹੋਈ। ਬਹੁਤ ਖੂਬਸੂਰਤ ਹਕੂਮਤ ਨੇ ਇਹ ਮਨਸੂਬਾ ਤਿਆਰ ਕੀਤਾ ਵਾ। ਤੇ ਬਸ ਹਲੇ ਤੇ ਦੇਖਣਾ ਅੱਗੇ ਜਾ ਕੇ, ਤੇ ਦੇਖੋ। ਉੱਦਾਂ ਤੇ ਹਲੇ ਸਾਡੀ ਇਸ ਭੈਣ ਨੇ ਅੱਗੇ ਜਾ ਕੇ ਦੇਖਣਾ ਵਾ। ਤੇ ਵੈਸੇ ਤੁਸੀਂ ਇੱਥੇ ਆਏ ਹੋ ਤੇ ਹੋਰ ਵੀ ਤੁਹਾਡੇ ਨਾਲ ਇੱਥੇ ਕਾਫੀ ਸਾਰੇ ਤੁਸੀਂ ਕਲਾਸ ਫੈਲੋਜ਼ ਦਾ ਪੂਰਾ ਤੁਹਾਡਾ ਗਰੁੱਪ ਆਇਆ ਹੋਇਆ, ਤੇ ਇੱਥੇ ਆਉਣ ਦਾ ਤੁਹਾਡਾ ਪ੍ਰੋਗਰਾਮ ਕਿਦਾਂ ਬਣਿਆ? ਐਕਚੁਅਲੀ ਅਸੀਂ ਪਹਿਲੇ ਵੀ ਇੱਥੇ 2-3 ਦਫਾ ਮੈਂ ਆ ਚੁੱਕੀ ਹਾਂ ਆਪਣੇ ਫਾਦਰ ਦੇ ਨਾਲ, ਤੇ ਉਦੋਂ ਇਹ ਸਾਰਾ ਨਹੀਂ ਤਿਆਰ ਹੋਇਆ ਸੀ। ਇਵਨ ਕਿ ਈਦ ਤੇ ਵੀ ਚੱਕਰ ਲੱਗਿਆ ਲੇਕਿਨ ਕੰਪਲੀਟ ਨਹੀਂ ਹੋਇਆ ਸੀ। ਤੇ ਹੁਣ ਜਿਹੜਾ ਹੈ ਸਾਡਾ ਕਾਫੀ ਦੇਰ ਤੋਂ ਪਲਾਨ ਸੀ ਇੱਥੇ ਵਿਜ਼ਿਟ ਕਰਨ ਦਾ, ਲੇਕਿਨ ਹੁਣ ਅੱਜ ਜੋ ਹੈ ਮੌਸਮ ਨੂੰ ਦੇਖਦੇ ਹੋਏ ਅਸੀਂ ਪ੍ਰੇਪੇਅਰ ਕਰ ਲਿਆ ਆਪਣਾ ਪਲਾਨ। ਨਹੀਂ ਤੇ ਇੰਨੀ ਠੰਡ ਦੇ ਵਿੱਚ ਤੁਸੀਂ ਉੱਠ ਕੇ ਇੱਥੇ ਆ ਗਈਆਂ ਤੇ ਉਹ ਵੀ ਪੈਰ ਵੀ ਨੰਗੇ ਆ, ਤੇ ਤੁਹਾਨੂੰ ਇੱਥੇ ਸਰਦੀ ਨਹੀਂ ਲੱਗ ਰਹੀ? ਬਸ ਐਸੇ ਠੰਡ ਦਾ ਹੀ ਤੇ ਮਜ਼ਾ ਹੈ। ਜੀ ਜੀ, ਬਸ ਬਿਲਕੁਲ ਇਸੇ ਵਜ੍ਹਾ ਤੋਂ ਹੀ। ਤੇ ਤੁਸੀਂ ਟੋਟਲ ਕਿੰਨੀਆਂ ਸਖੀਆਂ ਸਹੇਲੀਆਂ ਇੱਥੇ ਆਈਆਂ? ਵੈਸੇ ਤੇ ਅਸੀਂ 2 ਹੀ ਆਈਆਂ ਹਾਂ, ਲੇਕਿਨ ਉਹ ਸਾਡੀਆਂ ਵੈਨ ਫੈਲੋਜ਼ ਆ, ਕੁਝ ਕਲਾਸ ਫੈਲੋਜ਼ ਆ, ਇਸ ਵਜ੍ਹਾ ਤੋਂ।